मैं ना अगला दिन आया मैनू कहती भलवान जी, मैं कहा हाँ जी। अगला दिन तो हुण किन्ने ही दिन अगले हो गए आ, ये अगला कहना ही अगला आउंदा तुहानूं नहीं चाह तो अगला दिन जेड़ा जिन्ने दिन हो गए 10 दिन 15 दिन गल्लां जो भी टॉक हुंदा रहा। आह वो मैनू आंदी भलवान जी, मैं कहा हाँ जी जी। कहती बच्चों ने घर बहुत गंद पाया है। मैं कहा हुक्म। कहती झाड़ू फड़ के करो सफाई। बस फिर राइया तेनू पता ही है भलवान की तबीयत दा। नहीं सफाई तो तू कुत्ता आदमी है वाकई। सफाई तो तू इदां कर दिंदा आ भी मैं तेनू दस नहीं दिंदा। और राइया मेला लगा अच्छा ਇਹਦੇ ਨਾਨੇ ਦਾ। अच्छा ਮੈਂ ਕਹਿੰਦਾ ਜਿੰਨੇ ਬੰਦੇ ਆਏ ਸੀ ਨਾ ਅੱਧਿਆਂ ਦੀ ਜੇਬਾਂ ਦੀ ਸਫਾਈ ਕੀਤੀ। जानदे और राइया तेरी मत मारी गई है और तू बाजे वाले की दसी जाने बाजी वाला की गला ਨਹੀਂ ਇਹ ਕਿਹੜਾ ਮੈਂ ਉਹ ਮੇਲੇ ਦੀ ਗੱਲ ਕਰਦਾ। मेले की तू गल तू जेबा साफ कराने को हज़ार कर को काम वाली गल कर। ਨਹੀਂ ਤੂੰ ਗੱਲ ਅੱਗੇ ਟੋਰ ਮਿੰਟ ਕੁ ਬਾਅਦ ਉਹੀ ਭਲਵਾਨ ਗੱਲ ਦੱਸ ਹੋਇਆ ਕੀ ਅਸਲ। होया है मैनू कहती कि सफाई करो आप, बच्चों ने बहुत गंद पाया है। फिर मैं कहा झाड़ू कित्थे? अद्धे घंटे का काम मैं 8 मिनटां च मुकाता। 2 छत्ता बेड़ा साफ करके मैं झाड़ू दे अगे छड्डदा। मैं कहा आ पिया झाड़ू। वाह ਸਾਨੂੰ ਕੀ ਗੱਲ ਸੁਣਾਈ ਜਾਣਦੇ ਆ? ਸਾਰੇ ਕੰਮ ਤੇ ਤੂੰ ਉਹਦੇ ਕਰੀ ਜਾਣਦੇ ਆ। ਝਾੜੂ ਤੂੰ ਦੇਈ ਜਾਣਦੇ ਆ ਹੈ, ਚਾਹ ਤੂੰ ਪਕਾ ਕੇ ਦੇਈ ਜਾਂਦਾ। ਅੱਗੋਂ ਗੱਲ ਮੁੱਕਣੀ ਕਿੱਥੇ ਹੈ ਸਾਨੂੰ ਇਹ ਦੱਸ ਦੇ, ਨਹੀਂ ਤਾਂ ਸਾਨੂੰ ਕੋਈ ਟਾਈਮ ਦੇ ਰੇ ਰੱਖ ਲੈ ਸਾਡੇ ਨਾਲ, ਅਸੀਂ ਪਹਿਲਾਂ ਕੋਈ ਕੰਮ ਕੁਮ ਕਰ ਲਈਏ। ਉਹ ਗੱਲ ਇਹ ਹੈ ਮੁੜ ਕੇ ਗੱਲ ਹੀ ਨਹੀਂ ਤੇਰੀ ਮੁੱਕਣ ਡਈ ਹੈਗੀ। ਇਸ ਗੱਲਾਂ 'ਚ ਸਾਡੀ ਬੁੱਢੀ ਹੈ, ਪੈਰ ਨਹੀਂ ਜ਼ਮੀਨ ਤੇ ਲਾਉਣ ਦਿੰਦੀ। ਹਾਂਜੀ ਹਾਂਜੀ ਇਹ ਆ ਭਾਜੀ। ਅੱਛਾ ਜੀ ਹਾਂਜੀ ਅੱਲਾ ਹੀ ਰਹਿਮਤ ਨਾਲ ਬੈਠੇ ਨੂੰ ਹਰ ਚੀਜ਼ ਦੇਣੀ ਉਹਨੇ ਮੈਨੂੰ ਮੰਜੇ ਤੇ। ਬਿਮਾਰ ਰਹੇ ਪਿਛਲੇ 2.5-3 ਸਾਲ ਕਿਉਂ ਬਾਜੀ ਉਹ ਮੰਜੇ ਤੋਂ ਉਹਨੇ ਪੈਰ ਨਹੀਂ ਲਾਉਣ ਦਿੱਤਾ। ਬੜੀ ਖਿਦਮਤ ਕੀਤੀ ਹੈ। ਅੱਛਾ ਤੂੰ ਤਾਂ ਸਹੀ ਆ, ਮੇਰਾ ਵਾਲ ਕੱਟ ਦੇ ਯਾਰ ਆ ਕੇ। ਅੱਗੇ ਤੇਰੇ ਕੱਟੇ ਆ ਨਾ, ਆਹੋ। ਉਹ ਵੱਧ ਲੈਂਦੇ ਫਿਰ ਇਕੱਠੇ ਕੱਟ ਦੇ। ਯਾਰ ਇੱਕ ਸਾਈਡ ਕੀਤੀ ਦੂਸਰੀ ਤਾਂ ਕਰ ਦੇ। ਦੂਸਰੀ ਸਾਈਡ ਤੇ ਤੂੰ ਕੀ ਕਰਨਾ ਆ? ਕਿਹੜੀ ਸਾਈਡ ਤੂੰ ਉੱਥੇ ਲੈਸ ਲਾਉਣੀ ਆ ਆਪਣੇ ਆਪ ਨੂੰ ਵੀ ਤੂੰ ਸੋਹਣਾ ਬਣਾਉਣਾ ਹੈ? ਬਹਿ ਜਾ ਗੱਲ ਕਰ ਲੈਂਦੇ ਭਲਵਾਨ ਕੋਈ ਗੱਲ ਉਹਦੀ ਫਸੀ ਆ। ਆਪਾਂ ਭਲਵਾਨ ਕਿਸੇ ਦਾ ਜਲਦੀ ਦੁੱਖ ਕਰ ਸੁਣ ਲਿਆ। ਲਈਦਾ ਦੁੱਖ ਸੁਣਾ। ਬਸ ਫਿਰ ਮੈਂ ਝਾੜੂ ਜਦੋਂ ਦੇ ਕੇ ਝਾੜੂ ਦੇ ਅੱਗੇ ਰੱਖਿਆ ਹੀ, ਉਹ ਪਹਿਲਵਾਨ ਕਹਿੰਦੀ ਮੇਰੀਆਂ ਪਿੰਨੀਆਂ ਦਰਦ ਕਰਨ ਲੱਗ ਗਈਆਂ। ਮਰ ਗਏ ਵੀ ਮਰ ਗਏ ਵੀ। ਯਾਨੀ ਝਾੜੂ ਤੂੰ ਮਾਰਿਆ, ਸਫਾਈ ਤੂੰ ਕੀਤੀ ਆ ਤੇ ਪਿੰਨੀਆਂ ਉਹਦੀਆਂ ਦਰਦ ਕਰਨ ਲੱਗ ਪਈਆਂ। ਉਹ ਵੇਖਣ ਡਈ ਸੀ ਮੈਨੂੰ। ਪਿੰਨੀਆਂ ਕੋਈ ਬਾਅਦ ਚ ਪਵਾਈਆਂ ਕਿ ਵੱਡੀ ਛੋਟੀ ਰਹਿ ਗਈ ਜਿਹੜੀ ਦਰਦ ਕਰਨੋਂ ਹਟ ਨਹੀਂ ਸੀ ਰਹੀ? ਉਹ ਨਹੀਂ ਪਹਿਲਵਾਨ ਹੁਣ ਮੈਨੂੰ ਕੀ ਨਹੀਂ ਪਤਾ। ਮੈਨੂੰ ਦੱਸ ਦੇ ਜੇ ਬਾਅਦ ਚ ਕਿਤੇ ਪਵਾਈਆਂ ਆ ਵੀ 1700 ਦੀ ਜੋੜੀ ਮਵਾਈ ਹੋਵੇ। ਉਹ ਕੈਸੀ ਗੱਲ ਕਰੀ ਜਾਂਦੇ ਆ ਯਾਰ। ਨਵਾਂ ਵੀ ਤੈਨੂੰ ਅਕਲ ਨਹੀਂ ਹੈਗੀ ਵੀ ਕੰਮ ਤੂੰ ਕਰਕੇ ਹਟਿਆ, ਸਾਰਾ ਕੁਝ ਤੂੰ ਕਰਕੇ, ਸਫਾਈਆਂ ਕਮਰੇ ਤੂੰ ਸਾਫ਼ ਕਰਕੇ ਹਟਿਆ। ਤੇ ਦਰਦ ਉਹਦੇ ਦਰਦ ਉਹਦੇ ਪਿੰਨੀਆਂ ਚ ਹੋਣ ਉਹਦੀਆਂ ਪਿੰਨੀਆਂ 'ਚ ਨਹੀਂ, ਉਹਦੀ ਅਲਸੀ ਦੀਆਂ ਪਿੰਡੀਆਂ ਬਣਾਈਆਂ। ਅਲਸੀ ਦੀਆਂ ਉਹ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਦਰਦਾਂ ਤੋਂ ਹੁੰਦੀਆਂ। ਓਏ ਔਰ ਮੁਹੱਬਤ ਸਾਡੇ ਯਾਰ ਤੂੰ ਉਹ ਤਾਂ ਰਾਜਾ ਉਹ ਮੁਹੱਬਤ ਹੁੰਦੀ ਆ। ਤਾਂ ਕਿਸੇ ਦੁੱਖ 'ਚ ਕਿਸੇ ਦੇ ਪਿੰਨੀਆਂ ਦਰਦ ਕਰਨ ਤੇ ਮੁਹੱਬਤ ਹੁੰਦੀ ਆ। ਤੇ ਫਿਰ ਪੂਰਾ ਝਾੜੂ ਲੈ ਕੇ ਪੂਰਾ ਗਲੀ ਸਾਫ਼ ਕਰ ਦਿਆ ਕਰੋ। ਮਹੱਲੇ ਵਾਲਿਆਂ ਨਾਲ ਤੁਹਾਨੂੰ ਕੋਈ ਮੁਹੱਬਤ ਨਹੀਂ ਹੈ। ਉਹ ਨਹੀਂ ਨਹੀਂ ਆਵੇ ਨੁੱਕਰ ਤੇ ਸ਼ੁਰੂ ਹੋਇਆ ਕਰ ਔਰ ਸਕੂਲ ਤੱਕ ਗਲੀ ਸਾਫ਼ ਕਰ ਦਿਆ ਕਰ। ਉਹ ਮੈਂ ਆਹ ਸਾਰੇ ਜਿਹੜੇ- ਮੁਹੱਬਤ ਵਾਲੇ ਹੀ ਆ। ਉਹ ਮੈਂ ਰੇੜੀ ਬਣਾਈ ਆ ਰਾਜਾ। ਲੈ ਪੁੱਠੀ ਗੱਲ ਕਰ ਮੁਹੱਬਤ ਜੀ ਆ ਜੀ ਜਿਹੜੀ ਮੁਹੱਬਤ ਅਗਲੇ ਜੁੱਤੀ ਮਾਰ ਮਾਰ ਤੈਨੂੰ ਕੰਮ ਕਰਾਉਣ ਉਹ ਲਈ। ਜੁੱਤੀ ਨੇ ਮਾਰੀ ਉਹਨੇ। ਚੁੱਪ ਕਰ ਜਾ ਮੈਨੂੰ ਤੂੰ ਚੰਗਾ ਹੋਵੇ ਤਾਂ ਤੂੰ ਤੇਰਾ ਕੰਮ ਸੀ। ਤੂੰ ਪਹਿਲੇ ਦਿਨ ਹੀ ਤੈਨੂੰ ਕਿਹਾ ਸੀ ਮੇਰੇ ਕੱਪੜੇ ਧੋ। ਉਹਨੂੰ ਮੈਂ ਗੱਲ ਸੁਣ ਭਲੀਏ, ਤੇਰਾ ਮੇਰਾ ਵਿਆਹ ਹੋ ਗਿਆ, ਕੱਪੜੇ ਤੂੰ ਧੋਣੇ ਆ। ਸਾਡੇ ਖਾਨਦਾਨ ਦੇ ਵਿੱਚ ਬੰਦੇ ਕੱਪੜੇ ਨਹੀਂ ਧੋਂਦੇ। ਉਹ ਨਵਾਂ ਵਿਆਹ ਉਹ ਨਵਾਂ ਕਿਹੜੇ ਤੋਂ ਪਰਚੀ ਲਾ ਕੇ ਹਟਿਆ ਸੀ ਵੀ ਕੰਪਨੀ ਦਾ ਲਿਖਿਆ ਸੀ ਕਿਤੇ ਵਿਆਹ ਤੇ ਵੀ ਐਂ ਡੱਬਾ ਖੋਲ ਲੈ ਤੇ ਦੁਬਾਰਾ ਤੇ ਕਰਜ਼ਾ ਪੈ ਜਾਣਾ ਸੀ। ਉਹ 2 ਸੂਟ ਸੀ ਕਿਹੜਾ ਮੈਨੂੰ ਬਾਜੇ ਵਾਲੇ ਦੀਆਂ ਵਰਤੀਆਂ ਦੇਤੀਆਂ ਉਹਨੇ ਧੋਣ ਲਈ। ਤੇ ਜੋ ਦੂ ਸੂਟ ਸੇ ਤੈਨੂੰ ਗੁੱਸਾ ਕਰਨਾ ਚੜਦਾ ਸੀ। ਤੂੰ ਕੀ ਲੱਗਦਾ ਹੋਏਗਾ ਸਰਫ ਦਾ ਵਾਧਾ ਘਾਟਾ ਕਰਦਾ? ਉਹ ਕਿਹੜਾ ਛੱਤ ਤੇ ਹੈਗਾ ਸੀ ਉਦੋਂ ਕੋਈ। ਮੁੜ ਕੇ ਜਦੋਂ ਮੈਨੂੰ ਕਹਿੰਦੀ ਪਿੰਨੀਆਂ ਦਰਦ ਕਰਦੀਆਂ, ਮੈਂ ਕੀ ਕੀਤਾ? ਮੈਂ ਹਲਕੀ ਉਹਦੀਆਂ ਪਿੰਨੀਆਂ ਪੋਲੀਆਂ ਕਰਤੀਆਂ। ਆ ਲਓ ਉਹ ਵੀ ਘੁੱਟਤੀਆਂ। ਮੈਂ ਕਿਹਾ ਜਾ ਮौज ਕਰ ਜਾ। ਪਹਿਲਵਾਨ ਦੇ ਹੱਥ ਵੇਖੇ ਕਹਿੰਦੀ ਵੈਰੀ ਗੁੱਡ। ਪਹਿਲਵਾਨ ਤੇਰੇ ਹੱਥਾਂ 'ਚ ਜਾਨ। ਤੇ ਉਹੀ ਤੈਨੂੰ 100 ਰੁਪਏ ਡੇਲੀ ਦੇਣ ਲੱਗ ਪਈ ਹੋਣੀ। ਉਹ ਪਹਿਲਵਾਨ ਓਏ ਆਪ ਵਾਹ, ਕੀ ਕਰਾਂ ਤੇ ਕਰੀ ਥੱਕ ਜਾਂਦੇ ਜਾਂਦੀ ਵਿਚਾਰੀ ਭਲੀ। ਜਦੋਂ ਤੇਰੀ ਥੱਕਦੀ ਹੋਣੀ ਉਦੋਂ ਕਹਿੰਦੀ ਹੋਣੀ ਹੈ ਵੀ ਆ ਘੁੱਟ ਦੇ ਪਿੰਨੀਆਂ। ਓਏ ਬੁੱਢੀਆਂ ਦੇ ਥੱਲੇ ਨਹੀਂ ਲੱਗੀਦਾ। ਓਏ ਅਸੀਂ ਪਹਿਲਵਾਨ ਆਦਮੀ, ਤੈਨੂੰ ਕੌਣ ਕਹਿੰਦਾ ਥੱਲੇ ਲੱਗੇ? ਉਸ ਦਾ ਤਾਂ ਵੈਸੇ ਹਿਆ ਕਰਨ ਸੀ ਉਹਦੇ ਸਿਗਾ ਤੇ ਵੈਸੇ ਹੁਣ ਵੀ ਹਜਾ ਕਰੀ ਜਾ। ਹੁਣ ਕੀ ਗੱਲ ਹੋਈ? ਪਹਿਲਵਾਨ ਮਰ ਗਿਆ, ਪਹਿਲਵਾਨ ਮਰ ਗਿਆ ਬਈ, ਪਹਿਲਵਾਨ ਮਰ ਗਿਆ। ਓਏ ਹੋਏ 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 ਪਹਿਲਵਾਨ ਮਰ ਮੈਂ ਗਿਆ। ਕਾਤੋਂ ਮਰ ਗਿਆ ਬਾਜੇ ਵਾਲਿਆ। ਆ ਪਹਿਲਵਾਨ ਮਰ ਗਿਆ। ਦੇਖਦਾ ਕਿ ਓਏ ਗੋਪੀ ਕਿੱਥੇ ਚਲ ਗਈ ਆ? ਉਹ ਗੋਪੀ ਦਾ ਰੇਟ ਕਿੱਥੇ ਚਲਾ ਗਿਆ? ਦੇਖ ਜਰਾ। ਗੋਭੀ ਤੇਰੀ ਭਤੀਜੀ ਆ ਵੀ ਜਾਣ ਦੇ ਤੂੰ। ਤੈਨੂੰ ਕੀ ਟੈਨਸ਼ਨ ਆ? ਗੋਭੀ ਜਿੱਥੇ ਜਾਂਦੀ ਜਾਣ ਦੇ। ਯਾਰ ਰੇਟ ਤਾਂ ਆਪ ਹੀ ਦੇਖੋ। ਕਿਤੇ ਫਿਰ ਤੁਰ ਕੇ ਆ 2-3 ਆਲੂ ਘੇਰ ਕੇ ਇਹਨੂੰ ਲੈ ਆਉਣਗੇ। ਆਜੂਗੀ। ਅੱਛਾ ਤੂੰ ਫਿਕਰ ਨਾ ਕਰ, ਗੋਭੀ ਗਈ ਆ ਆਲੂ ਦੇ ਨਾਲ ਹੈ। ਅਗੇ ਤੇ ਗੱਟ ਵਾਲੇ ਫਿਰਨ ਤੁਰਨ ਕਹਿੰਦੇ ਦੋਨੇ ਹੀ ਆ ਜਾਣਗੇ। ਹੁਣ ਵਿਹਲੇ ਹੋ ਗਏ ਹੋ?
ਅੱਗੇ ਮੈਂ ਕਦੋਂ ਚੌਲ ਫੜਾਉਣੇ ਆ ਭਾਜੀ ਕਿ ਮੈਂ ਪਰਾਤਾ ਲੈ ਕੇ ਫਿਰਨੇ ਆਇਆ ਵਿੱਚ ਵੀ ਮੈਂ ਬੋਤਲਾਂ ਰੱਖਣ ਨੇ ਆ ਬਰਾਤੀਆਂ ਦੇ ਅੱਗੇ ਆ ਗੱਲ ਹੀ ਕਰ ਰਹੇ ਭਲਵਾਨ ਦੇ ਨਾਲ। ਤੁਹਾਡੀ ਗੱਲ ਹੀ ਟੁੱਟੀ ਦੀ ਕਿਹੜੀ ਲਾਹੌਰ ਦੀ ਬੱਸ ਬਹਿ ਗਿਆ ਯਾਰ ਤੂੰ। ਉਹ ਗੱਲ ਸੁਣੀ ਦੀ ਪੁੱਤ ਇਹ ਕੌਣ ਆ ਮੁੰਡਾ ਇਹ ਮੁੰਡਾ ਭਤੀਜਾ ਹੀ ਲੱਗਦਾ। ਉਹ ਚੁੱਪ ਕਰਕੇ ਬਹਿ ਪੁੱਤ ਓਏ ਪਹਿਲਵਾਨ ਚੁੱਪ। ਅੱਛਾ ਹੋਇਆ ਪਤਾ ਕੀ ਹੈ ਪਿੰਨੀਆਂ ਮਲ ਕੇ ਹਟਿਆ ਉਹਨੇ ਕਿਹਾ ਵੈਰੀ ਗੁੱਡ। ਉਸ ਤੋਂ ਬਾਅਦ ਕਹਿੰਦੀ ਹਮਾਰੀ ਖਾਲਾ रहती है सादकाबाद ਕਹਿੰਦੀ ਉਸको ਵਿਆਹ की मिठाई पहुँचाओ। ਰਾਜਾ ਇੱਥੋਂ ਲਈ ਫਿਰ ਮੈਂ ਅੱਧਾ ਕਿਲੋ ਮਠਿਆਈ। ਅੱਧਾ ਕਿਲੋ ਮਠਿਆਈ। ਉਹ ਪੂਰਾ ਪਿੰਡ ਹੀ ਨਾ ਸਾਦਕਾਬਾਦ ਸਾਰੇ ਜੀ ਆਪਣੇ ਉੱਥੇ ਹੀ ਸਾਰਿਆਂ ਨੂੰ ਵਰਤਾਉਣਾ। ਮਾਸ਼ਾਅੱਲਾ ਮਾਸ਼ਾਅੱਲਾ ਅੱਧਾ ਕਿਲੋ ਵੀ ਬਹੁਤ ਹੀ ਲੈ ਲਈ ਤੁਸੀਂ ਹੈ। ਮਤਲਬ ਅੱਧਾ ਕਿਲੋ ਮਠਿਆਈ ਉਹ ਅੱਧਾ ਕਿਲੋ ਦੇ ਡੱਬੇ ਲਏ ਸੀ। ਕਿੱਥੇ ਜਾਣਾ ਕਿੱਥੇ? ਸਾਦਕਾਬਾਦ। ਸਾਦਕਾਬਾਦ ਦੀਆਂ ਕੀੜੀਆਂ ਫੜਨ ਜਾਣੀਆਂ ਜੇ ਗ੍ਰਿਫਤਾਰ ਕਰਨ ਜਾਣੀਆਂ ਕੀੜੀਆਂ ਇੰਨੀ ਮਠਿਆਈ ਲੈ ਕੇ ਜਾਣ ਨੇ। ਉਹ ਟੋਕਰੀਆਂ ਲੈ ਕੇ ਜਾ 10-10 ਕਿਲੋ ਦੀਆਂ ਜਿਹੜੇ ਅੱਜ ਕੱਲ ਰਿਵਾਜ ਚੱਲਣ ਡਿਆ ਆ ਓਏ ਸ਼ਗਨਾਂ ਦਾ ਦੇਣਾ। ਉਹ ਮਿੱਠਾ ਨਹੀਂ ਪਸੰਦ ਕਰਦੇ ਸਾਦਕਾਬਾਦੀਏ। ਲੈ ਮੈਨੂੰ ਪਤਾ ਮੈਂ ਐਡੇ ਸ਼ੂਗਰ ਵਾਲੇ ਰਿਸ਼ਤੇਦਾਰ ਤੇਰੇ। ਉਹ ਰਿਸ਼ਤੇਦਾਰੀ ਮੇਰੀ ਆ ਕਿ ਤੇਰੀ ਬਾਜੇ ਵਾਲੇ। ਓਏ ਬਾਜੇ ਵਾਲਾ ਲੱਗਾ ਮੈਨੂੰ ਮੇਰਾ ਸਿੱਧਾ ਨਾਲ ਹੈ ਕੀ ਨਾਂ ਤੇਰਾ ਸਿੱਧਾ? ਗਾਮੇ ਖਾਂ। ਅੱਛਾ ਮਾਮੇ ਖਾਂ। ਹੜਦਾ ਨਹੀਂ ਰਾਜਾ ਹੜਦਾ ਨਹੀਂ ਉਹ ਟਾਲਾ ਮੈਂ ਕਹਿੰਦਾ ਵੀ ਤੈਨੂੰ ਉਹਨੂੰ ਗੱਲ ਪੂਰੀ ਤਾਂ ਕਰ ਲੈਂਦੇ ਉਹਨੂੰ ਵਿਚਾਰੇ ਨੂੰ। ਅੱਛਾ ਫੇਰ ਭਲਵਾਨ। ਉਹ ਮੈਂ ਨਾ ਵੀ ਉਹ ਸ਼ੂਗਰ ਦੇ ਜਿਹੜਾ ਮਰੀਜ਼ ਸ਼ੂਗਰ ਹੈ ਨਾ ਸਾਰਿਆਂ ਨੂੰ ਤਾਂ ਮਿੱਠਾ ਘੱਟ ਪਸੰਦ ਕਰਦੇ। ਅੱਛਾ हाँ फिर मैं कहा आधा किलो ठीक है। फिर मैं बरताई पे उठे जाके मैं कहा अद्धी जबान से उसने कहा है हमको। मैं पहुंचा फिर तोड़। लेकिन पता की है मैंने एक दफ़ा गुस्सा बहुत आया। ਕੀ ਹੋਇਆ? गुस्सा आया भी मैं मठियाई बरताई ना जो मैनू किसी ने बोतल भी नहीं पियाई ਉੱਥੇ ਪਿੰਡ पिंड ਯਾਰ ਫੇਰ ਤਾਂ ਕੁਛ ਨਹੀਂ ਤੇਰੀ ਇੱਜ਼ਤ ਹੈਗੀ। नहीं मैं खिंचे आके वापसी ते तेरी भरजाई नू। ਉਹਨੂੰ ਖਿੱਚਣਾ ਸੀ हाँ जो मैं आया वापस बस मैं जुत्ती लाई है। ਤੇ ਉੱਤੇ ਹੋ ਕੇ ਬਹਿ ਗਏ। ਆਹ ਮੈਂ ਉਹ ਜੁੱਤੀ ਲਾ ਕੇ ਬਹਿ ਗਿਆ। ਮੈਂ ਉਹਨੂੰ ਬੁਲਾਇਆ ਮੈਂ ਕਿਹਾ ਉਰਾਂ। ਮੈਨੂੰ ਕਹਿੰਦੀ ਇੰਨੀ ਲੇਟ ਹੋ ਗਏ ਤੁਸੀਂ। ਉਹ ਤੈਨੂੰ ਪਤਾ ਸਾਦਕਾਬਾਦ ਦੀਆਂ ਲਾਰੀਆਂ ਉੱਥੇ ਰੋਕ। ਮੈਂ ਦੱਸਿਆ ਮੈਂ ਕਿਹਾ ਲਾਰੀ ਨੇ ਮੈਨੂੰ ਬਹੁਤ ਲੇਟ ਕਰਤਾ। ਕਹਿੰਦੀ ਕੋਈ ਰੌਲਾ ਨਹੀਂ ਤੁਸੀਂ ਪਰੇਸ਼ਾਨ ਨਾ ਹੋਵੇ। ਤੁਸੀਂ ਕੁਝ ਖਾਦਾ ਪੀਤਾ? ਮੈਂ ਕਿਹਾ ਨਹੀਂ ਮੈਂ ਕੱਖ ਨਹੀਂ ਖਾਦਾ। ਕਹਿੰਦੀ ਚਲੋ ਕੋਲ ਹੀ ਕੁਛ ਨਹੀਂ ਸੀ ਹੈਗਾ ਜਿਹੜਾ ਬੰਦਾ ਅੱਧਾ ਕਿਲੋ ਮਠਿਆਈ ਲੈ ਕੇ ਜਾ ਰਿਹਾ ਉਹ ਕਿੱਡਾ ਕੁ ਧੜਕੇ ਵਾਲਾ ਬੰਦਾ। ਓਏ ਓਏ ਪਹਿਲਵਾਨ ਜਾਣਾ ਤੂੰ ਸਾਦਕਾਬਾਦ ਹੈ ਮਠਿਆਈ ਤੂੰ ਅੱਧਾ ਕਿਲੋ ਲੈ ਕੇ ਜਾ ਰਿਹਾ। ਮੈਂ ਹੈਰਾਨ ਹਾਂ ਦੇਖੋ ਇਹਦੀ ਫਜ਼ੂਲ ਖਰਚੀ ਤੋਂ ਹੈਰਾਨ ਹਾਂ ਮੈਂ ਫਜ਼ੂਲ ਖਰਚੀ। ਜਿਹੜਾ ਸਫਰ ਆ ਬੰਦਾ ਖੁਦ ਖਾਵੇ ਤੇ 2 ਕਿਲੋ ਲੱਗ ਜਾਂਦੀ ਹੈ। ਅਜੇ ਜੇ ਵੇਖ ਕੇ ਮੈਂ ਜਾਵਾਂ ਫਿਰ ਹੈ ਮੈਂ ਜਾਵਾਂ ਫਿਰ। ਮੈਂ ਤੈਨੂੰ ਕਿਹਾ ਹੋਵੇ ਵੀ ਤੂੰ ਚਾਹ ਪੀ ਕੇ ਜਾਣਾ ਜਾਂ ਮੈਂ ਤੈਨੂੰ ਕਿਹਾ ਹੋਵੇ ਮੁੰਡਾ ਜੂਸ ਲੈਣ ਗਿਆ ਤੇਰੇ ਲਈ ਜਾਂ ਮੈਂ ਇਹ ਕਿਹਾ ਹੋਵੇ ਮੁੰਡਾ ਮੋਟਰਸਾਈਕਲ ਲੈ ਗਿਆ ਆਉਂਦਾ ਤਾਂ ਤੈਨੂੰ ਲਾਇਆ ਹੁੰਦਾ ਕੋਈ ਮੈਂ ਇਦਾਂ ਦੀ ਗੱਲ ਕੀਤੀ ਹੋਵੇ ਨਹੀਂ ਜਾਂ ਮੈਂ ਤੇਰਾ ਗੁੱਟ ਫੜਿਆ ਮੈਂ ਤੈਨੂੰ ਅੱਜ ਜਾਣ ਹੀ ਨਹੀਂ ਦੇਣਾ ਤੇ ਜਾ ਕਟਿੰਗ ਕਰ ਮੈਂ ਜਾਵਾਂ ਫਿਰ। ਹੱਦ ਹੋ ਗਈ ਆ ਜਾ ਉੱਠ ਜਾ ਖਜ਼ਾਨਾ ਉੱਠ ਜਾ ਉੱਠ ਜਾ ਪੈਸੇ ਕਿਦਾਂ ਮੰਗਦਾ ਫਿਰ? ਪੈਸੇ ਬੜੇ ਤੂੰ ਇਹਦੇ ਦਸਾਂ ਦੇ ਸਿੱਟ ਕੇ ਜਾਣ ਡਿਆ ਹੈ ਕਿ ਤੂੰ ਕਾਪੀ ਸਾਰੀ ਮੇਰੇ ਤੇ ਸਿੱਟ ਚਲਾਇਆ। ਅਗਰ ਤੂੰ ਦੁਕਾਨ ਤੇ ਆਉਣਾ ਨਹੀਂ ਤੇਰੇ ਦੇਖੀ। ਮੈਂ ਜਾ ਤੈਨੂੰ ਬਣਨੇ ਨਹੀਂ ਦੇਣਾ ਤੇਰੀ ਹੈਗਾ ਮਿਹਰਬਾਨੀ ਜਾ ਚੱਲ ਜਾ ਤੈਨੂੰ ਮੈਂ ਬਣਨੇ ਨਹੀਂ ਦੇਣਾ। ਦੁਕਾਨ ਦੇ ਅੱਗੇ ਬੜਾ ਇੱਥੇ ਛੰਡੇ ਵਜਣ ਦੇ ਕਾਕਾ ਹਾਂ। ਤੂੰ ਨਹੀਂ ਆਉਣਾ। ਇੱਥੇ ਬੜੇ ਪਿੱਤਲ ਦੀਆਂ ਬੁਕਲਾ ਮਾਰ ਕੇ ਬੰਦੇ ਫਿਰਨ ਡਏ ਆ ਜਾ ਰਹੇ ਆ। ਹਾਂ ਯਾਰ ਤੈਨੂੰ 12 ਬੰਦੇ ਬੜੇ ਯਾਦ ਆਉਂਦੇ ਆ। ਯਾਰ ਉਹਨੇ ਗੱਲ ਭਾਜੀ ਕਰ ਉਹਨੇ ਕਿੱਥੋਂ ਕਹਿਤੀ ਤੂੰ ਕਹਿੰਦੇ ਆ ਗੱਲ ਯਾਰ। ਲੈ। ਉਹ ਤੁਸੀਂ ਆਪਣੀ ਕਿਲਕਲ ਪਾਲੀ ਗੱਲਾਂ ਭਲਵਾਨ ਦੀ ਵੀ ਕਰਦੇ ਸੁਣ ਲਓ ਕੋਈ ਰਾਜਾ ਇੱਧਰ ਧਿਆਨ ਦੇ ਯਾਰ। ਅੱਛਾ ਭਲਵਾਨ ਤੇਰੀ ਗੱਲ ਜਿਹੜੀ ਹੈ ਨਾ ਉਹ ਮੁੱਕਣ ਲੱਗੀ ਬਸ ਵੀ ਮੈਂ ਨਾ ਜਦੋਂ ਸਾਦਕਾਬਾਦੋਂ ਆਇਆ ਮੱਥੇ ਤੇ ਮੇਰੇ ਪਸੀਨਾ ਮੈਂ ਜੁੱਤੀ ਲਾ ਗਈ ਤੇ ਮੰਜੇ ਤੇ ਬੈਠਾ। ਮੈਂ ਉਹਨੂੰ ਕਿਹਾ ਇੱਧਰ ਆ। ਕਹਿੰਦੀ ਪਰੇਸ਼ਾਨ ਆ ਕੁਝ ਖਾਦਾ? ਮੈਂ ਕਿਹਾ ਮੈਂ ਕੱਖ ਨਹੀਂ ਖਾਦਾ। ਕਹਿੰਦੀ ਵਾਕਈ ਕੱਖ ਨਹੀਂ ਖਾਦਾ? ਮੈਂ ਕਿਹਾ ਕੱਖ ਨਹੀਂ ਖਾਦਾ। ਕਹਿੰਦੀ ਚਲੋ ਫਿਰ ਇਸ ਤਰ੍ਹਾਂ ਕਰੋ ਆ ਵਾਸ਼ਰੂਮ ਸਾਫ਼ ਕਰੋ ਤੁਸੀਂ ਜਾ ਕੇ ਗੰਦ ਬਹੁਤ ਪਾਇਆ ਬੱਚਿਆਂ ਨੇ। ਰਾਜਾ ਕਿਹਦੀਆਂ ਗੱਲਾਂ ਸੁਣੀ ਜਾਂਦਾ ਮੁੜ ਕੇ ਆ ਗਿਆ ਮੈਨੂੰ ਗੁੱਸਾ। ਲੈ। ਰਾਜਾ ਵਾਸ਼ਰੂਮ ਤੋਂ ਬਾਅਦ ਮੈਂ ਨਹੀਂ ਅੱਗੇ ਗੱਲ ਰਹਿੰਦੀ ਹੈ ਜੀ। ਹਾਲੇ ਰਹਿੰਦੀ ਆ। ਮੈਨੂੰ ਕਹਿੰਦੀ ਵਾਸ਼ਰੂਮ ਤੋਂ ਉਹ ਘਰ ਜਿਹੜੇ ਬੱਚੇ ਉਹਨਾਂ ਨੇ ਗੰਦ ਬਹੁਤ ਪਾਇਆ ਪਹਿਲਵਾਨ। ਫਿਰ ਉਸ ਤੋਂ ਬਾਅਦ ਤੋਂ ਸੁਣ ਹੋਇਆ ਕੀ ਹੋਇਆ ਕੀ ਹੈ? ਮੈਂ ਗਿਆ ਸਿੱਧਾ ਗਲੀ 'ਚ ਥੱਲੇ। ਅੱਛਾ ਉੱਥੋਂ ਮੈਂ ਲਈ ਤਿਆਬ ਦੀ ਬੋਤਲ ਅੱਛਾ ਨਾਲ ਬਲੀਚ ਦੀ ਬੋਤਲ ਲਈ। ਮੈਂ ਮਿਕਸ ਕੀਤਾ ਚਮਕਾਈ ਫਿਰ ਲੈਟਰੀਨ ਮੈਂ ਸਾਰੀ। ਬੱਲੇ ਮੈਂ ਸਮਝਿਆ ਪਤਾ ਨਹੀਂ ਉਹਦੇ ਮੂੰਹ ਤੇ ਪਾਉਣ ਲੱਗੇ ਆ ਤੇਜ਼ਾਬ। ਉਹ ਨਹੀਂ ਮੈਂ ਮੈਂ ਖਲਾਨ ਦਾ ਵੀ ਭਲਵਾਨ ਦੇ ਤੇ ਬਹੁਤ ਫਿਟੇ ਮੂੰਹ। ਉਹ ਓਏ ਆਹ ਕੰਮ ਯਾਰ ਮਰਦ ਹੋ ਕੇ ਤੂੰ ਇਹ ਕੰਮ ਕਰਨ ਡਿਆ ਆ ਮਾਰਦਾ ਉਹਦੇ ਮੂੰਹ ਤੇ ਚਪੇੜ ਉਹਨੂੰ ਕਹ ਵੀ ਜਿਹੜਾ ਭਲੀਏ ਲੋਕੇ ਤੇਰਾ ਹੱਕ ਬਣਦਾ ਆ ਮੈਂ ਤੈਨੂੰ ਉਹ ਇੱਜ਼ਤ ਦਿੰਦਾ ਆ ਤੂੰ ਮੇਰੇ ਕੋਲ ਖਰਚਾ ਲੈ ਘਰ ਦਾ ਅਖਰਾਜਾਤ ਜਿਹੜੇ ਮੈਂ ਸਾਰੇ ਮੇਰੀ ਜ਼ਿੰਮੇਵਾਰੀ ਆ ਲੇਕਿਨ ਜਿਹੜੀ ਤੇਰੀ ਜ਼ਿੰਮੇਵਾਰੀ ਹੈ ਤੂੰ ਤਾਂ ਨਿਭਾ। ਬਸ
ਰਾਜਾ ਬਸ ਏਦਾਂ ਹੀ ਕਰੀ ਜਾ ਰਿਹਾ ਉੱਥੇ ਬੇਫਿਕਰ ਹੋ ਜਾ। ਅੱਜ ਤੋਂ ਬਾਅਦ ਇਹੀ ਤੂੰ ਮੈਨੂੰ ਦੱਸਿਆ ਕਰ ਉਹ ਕੰਮ ਹੁਣ ਉਹ ਵਾਲੀ ਗੱਲ। ਐਡੀ ਕਮਜ਼ੋਰ ਹੋ ਗਈ ਆ ਮਾਰੇਗਾ ਨਾ ਤੇ 302 ਪੈ ਜਾਣੀ ਆ। ਐਵੇਂ ਬੁੱਢੇ ਬਾਰੇ ਨਾ ਭਰਜਾਈ ਨੂੰ ਕੁੱਟੀ ਜਾ ਉਹ ਨਹੀਂ ਉਹਨੇ ਬੁੱਢਾ ਬਾਰਾ ਕੀ ਹਾਲੇ ਵੀ ਡੰਡ ਬੈਠਗਾ 400 ਡੰਡ ਲਾਉਂਦਾ ਹੀ ਡੰਡ ਪਹਿਲਵਾਨ। ਬੈਠ ਗਿਆ ਤੂੰ ਬੈਠਕ ਖੋਲ ਕੇ ਬਹਿ ਜੀ ਲੇਕਿਨ ਹਥਿਆਰ ਕਰੀ। ਓਏ ਉਹ ਬੈਠਕ ਨਹੀਂ ਕਹਿਣ ਡਿਆ, ਡੰਡ ਬੈਠਕ। ਇਸ ਗੱਲਾਂ ਰਾਜਾ ਫਿਰ ਤੇਰਾ ਭਰਾ ਆਏ ਆਏ ਹਾਂ ਮੇਰਾ ਪਹਿਲੇ ਭਰਾ ਦਿਨ ਹੀ ਮੈਂ ਵਿਆਹਣ ਗਿਆ, ਯਕੀਨ ਕਰੋ ਮੈਂ ਘੋੜੀ ਤੋਂ ਨਹੀਂ ਤੇ ਲੱਤਾ ਹੀ ਨਹੀਂ। ਜਿੰਨਾ ਚਿਰ ਹਾਂ ਮੈਂ ਜੀ। ਨਿੰਦ ਨਹੀਂ ਕੀਤੀ। ਇਹ ਕੀ ਮੁਸਲਮਾਨ ਹੈ, ਕੀ ਕਹਿ ਰਿਹਾ? ਮੈਂ ਉਹਨੀ ਦੇਰ ਘੋੜੀ ਤੋਂ ਨਹੀਂ ਲੱਥਾ ਅੱਛਾ ਜਿੰਨੀ ਦੇਰ ਮੇਰੇ ਸਾਲਿਆਂ ਨੇ ਆ ਕੇ ਮੇਰੀਆਂ 100 ਮਿੰਨਤਾਂ ਨਹੀਂ ਕੀਤੀਆਂ। ਉਹਨਾਂ ਨੇ ਮਿੰਤਾਂ ਕੀਤੀਆਂ ਵੀ ਇਹਦਾ ਪਿਛਲਾ ਕਿਰਾਇਆ ਵੀ ਦੇਣਾ ਹੈ, ਇਹਨੂੰ ਪੈਸੇ ਦੇ ਕੇ ਇਹਨੂੰ ਦੇਣਾ ਕਿਰਾਇਆ। ਆ ਘੋੜੀ ਵਾਲੇ ਬਸ ਕਰਦੇ ਘੋੜੀ ਨਾਲ ਲਗਾਇਆ ਸੀ ਅੱਛਾ। ਫੈਸਲਾਬਾਦ ਤੋਂ। ਮੈਨੂੰ ਇਹ 10 ਵਾਜੇ ਉਹ ਖਾਂ ਤੂੰ ਉਹ ਘੋੜੀ ਲੈ ਗਿਆ ਜਿਹੜੇ ਉੱਤੇ ਚੜ ਕੇ ਨਹੀਂ ਬੰਦਾ ਕਹਿੰਦਾ ਕਿ ਲੈ ਵੀ ਆ ਦੋ ਟੁੱਟਾ ਮੈਂ ਕੋਟ ਕਰਦਾ। ਲਾ ਲਾ, ਉਹ ਘੋੜੀ ਦੀ ਗੱਲ ਕਰਦਾ। ਭਲਵਾਨ ਆਪਣਾ ਰਾਜਾ ਤੂੰ ਸਾਰੀ ਜ਼ਿੰਦਗੀ ਸਾਨੂੰ ਮੰਨਿਆ ਨਹੀਂ ਹੈਗਾ। ਅਸੀਂ ਪਤਾ ਕਿਹੜੇ ਖਾਨਦਾਨ ਨਾਲ ਭਾਜੀ ਵਾਲੇ ਕਿਹੜੇ ਨਾਦਰਾ 'ਚ ਲੱਗੇ ਆ ਯਾਰ, ਕਿਹੜੇ ਕੰਪਨੀ 'ਚ ਲੱਗੇ ਆ, ਕੁਛ ਵੀ ਨਹੀਂ ਯਾਰ। ਸਾਨੂੰ ਸਾਡੇ ਖਾਨਦਾਨ ਦਾ ਅਰੇ ਨਹੀਂ ਪਤਾ। ਬਾਹਰ ਕੰਮ ਆ ਵੀ ਛੁੱਟੀਆਂ ਕਰਕੇ ਜਦੋਂ ਮਰਜ਼ੀ ਨਾਲ ਜਾਓ। ਅੱਛਾ ਰਾਜਾ ਨੂੰ ਕਹ ਸਹੀ ਦੱਸ, ਆਪਣੇ ਬਾਅਦ ਵਾਜਾ ਤੂੰ ਆਪ ਹੀ ਵਜਾਇਆ ਸੀ? ਮੈਂ ਕਹਦੇ ਲਈ ਬਾਜਾ ਵਜਾਇਆ ਤੇ ਉਹਨੇ ਵੇਖਿਆ ਨਹੀਂ ਕਿ ਦੰਦ ਅੱਗੇ ਨੂੰ ਆਇਆ ਕਰਕੇ। ਮੂੰਹ ਸੰਭਾਲ ਆਪਣਾ। ਮੇਰੇ ਵਿਆਹ ਤੇ ਵਾਜਾ ਪਤਾ ਕਿੱਥੋਂ ਆਇਆ ਸੀ? ਹਾਂਜੀ ਲਾਹੌਰੋਂ ਆਇਆ ਸੀ, ਹਾਂਜੀ। ਉੱਥੋਂ ਬਣਵਾਏ ਸਾਰੇ। ਵਾਜੇ ਹਾਂ ਉਹ ਭਾਈ ਲਾਹੌਰੋਂ ਆਇਆ, ਲਾਹੌਰਾ ਹੀਰੋ ਬੈਂਡ ਸੱਦਿਆ ਮੈਂ। ਜ਼ੀਰੋ ਬੈਂਡ ਜ਼ੀਰੋ ਬੈਂਡ ਹਾਂ ਜ਼ੀਰੋ ਬੈਂਡ। ਜ਼ੀਰੋ ਬੈਂਡ। ਉਹ ਹੀਰੋ ਜਿੱਦਾਂ ਜ਼ੀਰੋ ਦਾ ਬਲਬ ਨਹੀਂ ਹੁੰਦਾ। ਇਹਦਾ ਜ਼ੀਰੋ ਦਾ ਬੈਂਡ। ਹਾਂ। ਓਕੇ ਓਕੇ। ਤੇ ਹੁਣ ਕੀ ਤੂੰ ਸੋਚਿਆ? ਸੋਚਣਾ ਰਾਜਾ ਕੀ ਆ, ਹੱਥ ਵੀ ਚੁੱਕਦੀ ਏ। ਆ ਵੇਖ ਆਹ ਹਲਕੀ ਜਿਹੀ ਲਾਲਗੀ ਆਈ ਏ। ਹਲਕੀ ਦੀ ਚੰਗੀ ਭਲੀ ਲਾਲਗੀ ਆ ਵੇਚ ਤੇ ਸਹੀ। ਇਸ ਗੱਲੋਂ ਸਾਡੀ ਬੁੱਢੀ ਜੀ ਤੋਬਾ ਤੋਬਾ ਤੋਬਾ। ਅੱਜ ਤੱਕ ਰਾਜਾ ਹੱਥ ਨਹੀਂ ਚੁੱਕਿਆ ਉਹਨੇ। ਉਹਨੇ ਜਦੋਂ ਚੁੱਕਿਆ ਤੇ ਸੋਟੀ ਚੁੱਕੀ ਏ। ਹਾਂ ਜਾਂ ਵਰਦੀ ਦਾ ਬੂਟ ਚੁੱਕਿਆ ਤਾਲੂ 'ਚ ਮਾਰਨ ਵਾਸਤੇ। ਗੱਲ ਉਹਦੀ ਹੋਣ ਡਈ ਆ, ਆਪਣੀ ਵਿੱਚ ਸਿਫਤ ਕਰਨ ਟੁਰਨ ਪੈਂਦਾ। ਉਹਨੇ ਛੱਡੀਆਂ ਮੇਰੇ ਤਿੰਨ ਚਾਰ ਹਾਂ 3-4 ਕੰਨ। ਤਿੰਨ ਚਾਰ ਹੀ ਛੱਡਦੀਆਂ, ਬਾਅਦ 'ਚ ਇਹਨਾਂ ਨੂੰ ਸਾਹ ਚੜ ਜਾਂਦੇ। ਨਹੀਂ ਮੈਨੂੰ ਮੇਰਾ ਵੀ ਮੀਟਰ ਫਿਰ ਗਿਆ। ਨਾ ਤੂੰ ਮੀਟਰ ਨਾ ਫੇਰ ਅਜੇ ਹਜੇ ਆਪਣੀ ਬੇਗਮ ਦੇ ਕੋਈ 15-16 ਕੰਮ ਹੋਰ ਕਰਨਾ। ਹਜੇ ਉਹਨਾਂ ਤੈਨੂੰ ਨਾ ਉਹ ਛੱਤ ਕਹਿਣਾ ਵੀ ਉੱਤੇ ਚੋਂਦੀ ਹੈ ਮਿੱਟੀ ਪਾ ਕੇ ਆ, ਉਹਨੂੰ ਲਿਪ ਕੇ ਆ, ਹਜੇ ਬੜਾ ਤੇਰਾ ਕੰਮ ਪਿਆ ਆ। ਤੂੰ ਫੌਰੀ ਨਾ ਮੁਕਾ ਗੱਲ। ਓਏ ਰਾਜਾ ਅਸੀਂ ਪਹਿਲਵਾਨ ਆਦਮੀ ਆ, ਸਾਨੂੰ ਤੂੰ ਐਵੇਂ ਭਲਵਾਨ ਹੀ ਚੁੱਕ ਕੇ ਮਿੱਟੀ ਉੱਤੇ ਲੈ ਜਾਂਦਾ ਆ। ਦੂਸਰੇ ਮਾੜੇ ਬੰਦੇ ਦਾ ਤਾਂ ਕੰਮ ਹੀ ਨਹੀਂ ਹੈਗਾ ਮਿੱਟੀ ਐਡੀ ਦੂਰ ਲੈ ਜਾਣਾ। ਉਹ ਤੈਨੂੰ ਸਾਡੇ ਗੁੱਸੇ ਦਾ ਪਤਾ ਵੀ ਆ। ਮੈਨੂੰ ਪਤਾ ਆ ਗੁੱਸੇ ਦੇ ਵਿੱਚ ਤੂੰ ਸਾਰਾ ਕੰਮ ਸਫਾਈ ਕਰ ਜਾਂਦਾ, ਘਰ ਦੀ ਭਾਂਡੇ ਵੀ ਧੋ ਦਿੰਦਾ, ਬਿਸਤਰੇ ਵੀ ਸਾਫ਼ ਕਰ ਦਿੰਦਾ। ਤੂੰ ਸਾਰਾ ਗੁੱਸਾ ਕੱਢਦਾ ਹੀ ਉੱਤੇ ਆ, ਬੁੱਢੀ ਤੇ ਕੱਢਦਾ ਹੀ ਨਹੀਂ ਤੂੰ। ਓਏ ਉਹ ਤਾਂ ਨਵਾਂ ਵਿਆਹ ਹੀ ਮੈਂ ਉਹੀ ਕਿਹਾ ਵੀ ਬੁੱਢੀ ਚਲੋ ਨੇ ਮਾਰਿਆ ਹੋਵੇ ਇੱਕ ਅੱਧਾ ਥੱਪੜ ਵੀ ਤੂੰ ਵੇਡਾ ਹੀ ਬੇਅਦਬ ਆ। ਹਾਏ ਹਾਏ ਮੈਂ ਤੇਰੇ ਵਾਸਤੇ ਦਿਨ ਰਾਤ ਇਹ ਕਰਕੇ ਤੈਨੂੰ ਘੁਮਾ ਕੇ ਲਿਆ ਕੇ ਦਿੰਦਾ ਤੇ ਤੂੰ ਅੱਗੋਂ ਮੇਰੇ ਕੋ ਕੰਮ ਕਰਾਉਣ ਨਹੀਂ ਹੈ। ਨਹੀਂ ਮੈਂ ਕਰਤਾ ਉਹਨੂੰ ਸਿੱਧਾ ਫੇ। ਉਹ ਕਿਹੜਾ ਮੈਨੂੰ ਸਿੱਧਾ ਤਾਂ ਮਿਲੀ ਕਰ ਨਹੀਂ ਦਿੱਤਾ? ਹੈਗੀ ਜਿੱਦਾਂ ਮੈਂ ਕਹਣਾ ਜੀ ਭਰਜਾਈ ਹੈ ਇਦਾਂ ਨਹੀਂ ਇਹ ਰਹਿੰਦੀਆਂ। ਹਾਂ ਜਦੋਂ ਰਹਿਣਾ ਹੋਵੇ ਨਾ ਤੇ ਫਿਰ ਬਜਾਜੀ ਖੁਦਾ ਆਇਆ ਤੇਰਾ, ਤੈਨੂੰ ਵੀ ਚਾਹੀਦਾ ਉਹਦਾ ਇਤਰਾਮ ਕਰੇ। ਰਾਜਾ ਨਸਲੀ ਵਾਲੀ ਗੱਲ ਕੀਤੀ, ਨਸਲੀ ਲੱਗਾ ਤੂੰ। ਨਹੀਂ ਰਾਜਾ ਤੇ ਮੈਂ ਤੂੰ ਵੀ ਮੈਨੂੰ ਨਕਲੀਆ ਲੱਗਾ। ਰਾਜਾ ਮੈਂ ਵੀ ਚੁੱਕਦਾ ਕੰਮ ਫਿਰ। ਅੱਛਾ ਹਾਂ ਇੱਕ ਜੀ। ਹਫਤਾ ਪਹਿਲੇ ਮੈਨੂੰ ਕਹਿੰਦੀ ਇੱਧਰ ਆਓ। ਮੈਂ ਕਿਹਾ ਕੀ ਗੱਲ ਆ? ਕਹਿੰਦੀ ਆ ਮੇਰੇ 2 ਸੂਟ ਧੋਵੋ। ਅੱਛਾ ਤੈਨੂੰ ਪਤਾ ਫਿਰ ਗਿਆ ਪਹਿਲਵਾਨ ਦਾ ਮੀਟਰ। ਓਏ ਲੱਭਿਆ ਕਿਹਦਾ ਮੀਟਰ ਫਿਰ ਗਿਆ। ਮੈਂ ਨਾ ਮੀਟਰ ਫਿਰਿਆ ਮੇਰਾ। ਅੱਛਾ। ਮੈਨੂੰ ਕਿਹਾ ਇੱਧਰ ਆ, ਇਹ 2 ਸੂਟ ਮੈਂ ਧੋਣੇ ਆ। ਉਹ, ਨਹੀਂ ਅੱਜ ਮੈਂ ਇੱਕ ਧੋਊਂਗਾ, ਦੂਆ ਤੂੰ ਆਪ ਧੋਣਾ। ਹੁਣ ਭਲਵਾਨ ਕੀ ਸੋਚਿਆ ਆ? ਸੋਚਣਾ ਰਾਜਾ ਕੀ ਆ ਮੈਂ। ਤੇਰੇ ਨਾਲ ਵੇਖ ਕੇ ਨਾ ਤੇ ਦੁੱਖ ਤਾਂ ਬੜਾ ਲੱਗਦਾ ਆ ਵੀ ਜੋ ਵੀ ਆ अस्सलामुअलैकुम जी राजा ਭਲਵਾਨ ਸਾਡਾ साहेब ਭਰਾ ਆ। ਵਾਲੇਕੁਮ ਸਲਾਮ। अस्सलामुअलैकुम ਜਨਾਬ ਰਾਣਾ की ਸਾਹਿਬ, हाल ਰਾਣਾ ਸਾਹਿਬ ਠੀਕ ਹੋ? ਯਾਰ दुआवां ਹੋਰ ਸੁਣਾਓ? शुक्र अल्लाह दा ਇਧਰੋਂ ਅੱਜ ਚੱਕਰ ਲੱਗ ਗਿਆ बस कटिंग कराने आया सीगा मैं किहा तुसी काफी दिन नजर ही नहीं आए। ਤੇ ਅੱਜ ਗਏ ਨਹੀਂ ਕਚਹਿਰੀ? हाँ चला सी कचहरी बस मैं क्या बाल कटा के ते ਮੈਂ ਕਿਹਾ ਰਾਣਾ ਰਾਜਾ ਸਾਹਿਬ ਕਚਹਿਰੀ ਹੁੰਦੇ ਆ ਕੀ ਕਰਦੇ ਉਹ ਹੋ? ਟੱਕ ਬਿਸਕੁਟ ਨਹੀਂ ਹੁੰਦੇ ਹਾਂਜੀ ਹਾਂਜੀ ਉਹ ਬੱਚਿਆਂ ਦੇ ਉਹ ਵੇਚਦੇ ਆ। ਅੱਛਾ ਅੱਛਾ ਮੈਂ ਸਮਝਦਾ ਵਕੀਲ ਆ ਪਤਾ ਨਹੀਂ। ਨਾ ਉਹ ਤਾਂ ਬੜੀ ਦੂਰ ਹੈ ਇੱਥੋਂ। ਹੈਂ? ਹਾਂ अब की अखबार पढ़ी जाना कोई अखबार से बड़ी खबर पढ़ी हुई है चाची ਕੀ दी ਹੋਇਆ ਕੀ ਹੈ? बड़ा फड़ा ਉਹ ਤੂੰ ਕਿਹੜਾ ਪੜਦੀ, ਤੂੰ ਵੀ ਚੌਲ ਹੀ ਪਾਉਣੇ ਅੱਜ। और राजा ਰਾਣਾ साहब ਦੇਖਾ सुनाओ। ਹਾਲਾਤ ਕਿੱਦਾਂ ਦੇ ਜਾਣ ਡਏ। हालात तो बड़े चंगे जान रहे मुल्क दे। ਅੱਛਾ ਰਾਜਾ ਰਾਜਾ ਸਾਹਿਬ ਤੁਹਾਨੂੰ ਹਾਲਾਤਾਂ ਨਾਲ ਕੀ ਤੁਸੀਂ ਇਹ ਦੱਸੋ ਕਿ ਹਾਂਜੀ ਤੁਸੀਂ ਖੋਤਿਆਂ ਦੀ ਵੀ ਕਟਿੰਗ ਕਰ ਲੈਂਦੇ ਹੋ?
ਤੁਸੀਂ ਕਟਿੰਗ ਕਰਾਉਣੀ ਕੋਈ ਸਿਆਣਿਆਂ ਦੀ? ਨਹੀਂ ਮੈਂ ਤੇ ਵੈਸੇ ਪੁੱਛੇ ਸੀ, ਮੈਂ ਕਿਹਾ ਔਰ ਸ਼ਾਇਦ ਰਾਜਾ ਨੂੰ ਸ਼ਾਇਦ। ਗੋਲੀ ਮਾਰ ਤੂੰ, ਕੋਈ ਨਹੀਂ, ਉਹ ਆਟੋਮੈਟਿਕ ਜਿਹਾ ਗਾਹਕ ਆ। ਰਾਜਾ ਇਹਨੂੰ ਕੋਈ ਦੱਸ ਯਾਰ ਕੀ ਕਰੇ ਹੁਣ ਆਪਣੀ ਬੁੱਢੀ ਦਾ ਕੀ ਬਸ ਕਰੇ? ਰਾਜਾ ਜਿਹੋ ਜਿਹਾ ਤੇਰਾ ਨਾ ਚੱਦਰ ਲਈ ਹੈ, ਰੁਮਾਲ ਮੁੱਛਾਂ, ਇੱਥੇ ਸਿਰਫ ਗੁੱਟ ਨੂੰ ਛੁਰੀ ਲਾ ਕੇ ਨਾ ਤੇ ਇੰਜ ਵੜ ਜਾ ਕਿਸੇ ਬਰਾਤਾਂ ਦੇ ਵਿੱਚ। ਔਰ ਰਾਜਾ ਤੈਨੂੰ ਤੂੰ ਸ਼ਰਮ ਨਹੀਂ ਆਉਂਦੀ? ਕਾਦੀ ਉਹ ਸ਼ਰਮ? ਤੂੰ ਕਿੱਡਾ ਵੱਡਾ ਬੰਦਾ ਆ ਤੇ ਤੂੰ ਉਹ ਔਰਤਾਂ ਦੇ ਆਪਣੀ ਔਰਤ ਦੇ ਕਹਿਣ ਤੇ ਕੰਮ ਕਰੀ ਜਾਂਦਾ ਹੈ। ਉਹਦੇ ਔਰਤ ਦੇ ਕੱਪੜੇ ਧੋਣਾ ਤੂੰ। ਤੈਨੂੰ ਸ਼ਰਮ ਨਹੀਂ ਆਈ? ਕੱਲ ਨੂੰ ਤੇਰੀ ਔਲਾਦ ਜਵਾਨ ਹੋਵੇ, ਉਹ ਤੈਨੂੰ ਵੇਖ ਕੇ ਇਦਾਂ ਕਰੇ? ਜਦੋਂ ਤੂੰ ਉਹਦੇ ਇਦਾਂ ਕਰਨਾ, ਉਹਨਾਂ ਨੇ ਤਾਂ ਕਰਨਾ ਕਿ ਨਹੀਂ ਕਰਨਾ? ਉਹਦੇ ਕਹਿੰਦੇ ਤੇ ਵਾਸ਼ਰੂਮ ਧੋਣਾ, ਕਾਹਦਾ ਭਲਵਾਨ ਆ ਤੂੰ? ਔਰ ਰਾਜਾ ਉਦਾਂ ਮੇਰੇ ਨਹੀਂ ਕਹਿਣੇ ਤੂੰ ਘਰ ਵਾਸ਼ਰੂਮ ਆ। ਕਿਉਂ ਧੋਣਾ? ਕੋਈ ਅੰਬ ਲਾਉਣੇ ਹੁੰਦੇ ਆ ਜਾਂ ਉੱਥੇ ਕੋਈ ਛਲੀਆਂ ਲਾਉਣੀਆਂ, ਕੋਈ ਸੌਦਾ ਲਾਉਣਾ, ਐਡਾ ਧੋਣਾ ਹੁੰਦਾ? ਕਿੱਡੇ ਫਕਰ ਨਾਲ ਦੱਸਦਾ, ਸਾਰਾ ਮੈਂ ਵਿਹੜਾ ਸਾਫ਼ ਕਰ ਦਿੱਤਾ, ਛੱਤਾਂ ਸਾਫ਼ ਕਰ ਦਿੱਤੀਆਂ, ਉਹ ਥੱਕ ਗਈ। ਰਾਜਾ ਜੇ ਛੱਤ ਸਾਫ਼ ਕਰਦੀ ਠੀਕ ਆ, ਉਹਨਾਂ ਨੇ ਚੜ ਕੇ ਉੱਤੇ ਬਹਿਣਾ, ਬਸ ਤੇ ਛੱਤ ਸਾਫ਼ ਕਰ ਦਿਓ, ਤੇ ਬਾਕੀ ਤੇ ਨਾ ਕਰੋ। ਉਹ ਮੈਂ ਕਿਹੜਾ ਡੇਲੀ ਸਾਫ਼ ਕਰਦਾ ਹੀ, ਕੋਈ ਹਫਤੇ 'ਚ 3-4 ਦਫਾ ਕਰਨੀ ਹੁੰਦੀ ਆ। ਓਏ ਹੋਏ ਮੈਂ ਤੇਰੇ ਕਰਾਚੀ ਜਾਣਾ ਵਾ ਰਾਜਾ ਸਾਹਿਬ, ਮੈਂ ਕਰਾਚੀ ਜਾਣਾ, ਹੈ ਮੈਂ ਕਰਾਚੀ ਤੇ ਤੁਸੀਂ ਜਾਣਾ। ਲਾ ਲਓ ਅੱਖ, ਸੌਂ ਜਾਓ, ਕਰਾਚੀ ਨੂੰ ਹੋਇਆ। ਕਰਾਚੀ ਤੁਸੀਂ ਕਿਹੜਾ ਬੱਸ ਤੇ ਜਾਣਾ ਵਾ? ਸਫ਼ਰ ਉੱਡਦੇ ਤਾਂ- ਜਾਣਾ, ਉੱਡਦੇ ਚੱਲ ਜਾਓ। ਸਫ਼ਰ ਤਾਂ 1.5 ਕਿਲੋ ਦਾ ਨਹੀਂ ਕਰ ਸਕਦਾ ਜਿਹੋ ਜਿਹੇ ਹਾਲਾਤ ਆ। ਇਹ ਦੁਕਾਨ ਦੇ ਸੌਂ ਜਾ। ਜਾਲੇ ਜੁਲੇ ਤੇ ਲਵਾ ਲਿਆ ਕਰੋ, ਕੰਮ ਤੇ ਨਹੀਂ ਆਉਣਾ ਤੁਹਾਡੇ ਕੋਲ। ਆ ਜਾਲੇ ਲੱਗੇ ਦੁਕਾਨ ਤੇ ਤੇ ਜਿੱਡਾ ਕੱਦ ਹੈਗਾ ਤੁਹਾਨੂੰ ਚਾਹੀਦਾ ਤੁਸੀਂ ਚਿੜ ਕੇ ਜਾਲੇ ਆ ਸਿੱਟੀ ਜਾਓ, ਐ ਕਰਕੇ ਵੀ ਇਹ ਵੀ ਜਾਲਾ ਆ। ਇੰਨਾ ਤੁਹਾਡਾ ਸਭ ਸਾਡਾ ਵੀ ਭਲਾ ਕਰ। ਮੈਨੂੰ ਕਹਿੰਦਾ ਤੁਸੀਂ ਤਨਖਾਹ ਤੇ ਰੱਖਿਆ ਵਾ ਹੈ। ਤੇਰੇ ਕੇ ਬੰਦੇ ਤਨਖਾਹ ਦੇ ਕਦੋਂ ਲੱਗੇ ਹੁੰਦੇ? ਉਹ ਬੰਦੇ ਮੱਲੇ ਦੀ ਦੀ ਬੈਠ ਦੁਕਾਨ। ਲੱਗੇ ਹੁੰਦੇ ਆ। ਉਹ ਚੁੱਪ ਆਏਗਾ ਕਰ। ਰਾਹ ਦੱਸੀ ਜਾਣਾ। ਉਹ ਯਾਰ ਰਾਜਾ ਤੂੰ ਉਹਨੂੰ ਜੋ ਕਹਿਣੇ ਆ, ਆਹ ਗੱਲ ਲਈ ਆ, ਬੁੱਢੀ ਤੇ ਕੰਮ ਕਰੀ ਜਾਂਦਾ, ਤੇਰਾ ਕੰਮ ਨਹੀਂ ਕਰ ਸਕਦਾ। ਉਹ ਚੁੱਪ ਕਰ ਜਾ, ਬੜਾ ਆਖਰੀ ਸ਼ਾਟ ਲਗਾ ਭਲਵਾਨ ਜੀ, ਮੂੰਹ ਤੁਸੀਂ ਤੇ, ਨਾ ਚੁੱਪ ਬੋਲੋ। ਕਰ ਜਾ। ਇਹ ਰਾਜਾ ਭਲਵਾਨ ਆ, ਯਕੀਨ ਕਰਨੇ ਨੇ ਪਾਕਿਸਤਾਨ ਦੇ ਹਰ ਖਾੜੇ 'ਚ ਭਲਵਾਨੀ ਕੀਤੀ ਹੈ। ਖੈਰ ਮੈਂ ਖੈਰ ਜਾਣਦਾ। ਖੈਰ ਖੈਰ ਸੀਟੀ ਅੱਛਾ ਜੀ। ਭਾਣ। ਇਹਨੇ ਖੈਰ ਖੈਰ ਜਿਸ ਖਾੜੇ 'ਚ ਵੜਿਆ ਵਾ, ਇਹ ਬੰਦਾ ਬੜੀ ਭਲਵਾਨੀ ਕੀਤੀ ਹੈ। ਅੱਛਾ। ਕੁਸ਼ਤੀ 2.5 ਕੋਈ ਕੀ ਹੋਈ ਆ? ਤੁਸੀਂ ਦੋਨੇ ਰਿਸ਼ਤੇਦਾਰ ਤੇ ਨਹੀਂ ਆਪਸ ਚ? ਨਹੀਂ ਨਹੀਂ, ਮੈਂ ਇੱਜ਼ਤ ਤੁਹਾਡੇ ਕਰਦਾ। ਦੰਦਾਂ ਦੀ ਲੰਬਾਈ ਦੱਸਦੀ ਹੈ। ਓਏ ਰਾਜਾ ਜੀ, ਮੈਂ ਇੱਜ਼ਤ ਕਰਦਾ ਇਹਨਾਂ ਦੀ ਬੜੀ। ਹਾਂ, ਉਹਦਾ ਵੀ ਐ ਕਰਕੇ ਨਾ ਦੇਖੋ, ਮੂੰਹ ਰਾਤ ਤੋਂ ਤੇਰਗਾ ਹੋਇਆ ਦੇਖੋ ਨਾ, ਹੈ। ਇਹ ਮੇਰੇ ਬਜ਼ੁਰਗ ਨੇ, ਇਹਨਾਂ ਦੀ ਤਾਰੀਫ ਆ। ਮਿਹਰਬਾਨੀ। ਬਾਜੇ ਵਾਲੇ ਆ ਨਾ, ਖੈਰ ਤਾਰੀਫ ਆ। ਇਹ ਦਿਲੋਂ ਹਰ ਬੰਦਾ ਲੇਟ ਹੋ ਜਾਂਦਾ। ਇੱਕ ਬੀੜੀ ਦਾ ਬਿੱਲ ਤੇ ਇੱਕ ਬਾਜੇ ਵਾਲੇ ਕਰੀ ਲੇਟ ਹੋਏ, ਓ ਭਾਈ ਫੌਰਨ ਘਰ ਆਉਂਦੇ ਆ। ਉਹ ਰਾਣਾ ਤੇਰਾ ਕਿੱਡਾ ਵੱਡਾ ਦੰਦ ਆ, ਇਹਨਾਂ ਤੇ ਮੱਝ ਬੰਨਦੇ ਹੋ ਯਾਰ। ਐਡਾ ਵੱਡਾ ਦੰਦ ਆ ਐ ਕਰ। ਓਏ ਸਾਰਾ ਹੀ ਦੰਦ ਤੇਰਾ ਦੰਦ ਨਾਲ ਹੋਇਆ। ਕੁੱਤਾ ਬੰਨਦੇ ਹੋ। ਲੈ ਵੀ ਬਾਜੇ ਵਾਲਾ ਤੈਨੂੰ ਬੰਦ ਓਏ ਲੈ। ਤੈਨੂੰ ਕਿਹਾ, ਮੈਨੂੰ ਬਾਜੇ ਵਾਲਿਆਂ ਨੇ ਕਿਹਾ, ਮੈਨੂੰ ਇਹ ਕਿਹਾ ਓਏ ਬੁੱਢੀ ਦੇ ਥੱਲੇ ਲੱਗਣਾ, ਮੇਰੀ ਗੱਲ ਤੂੰ ਆਹ ਕਿਹਾ ਕਰ ਮੈਨੂੰ। ਯਾਰ ਗੱਲ ਤੂੰ ਸੁਣ, ਟਿਊਸ਼ਨ ਪੜਾਉਣ ਆਇਆ, ਤੈਨੂੰ ਬਾਜੇ ਨੇ ਕਹਿੰਦਾ ਕਹਦਾ ਗੁਸਾਨ ਡਿਆ ਤੈਨੂੰ। ਚਲੋ ਤੁਸੀਂ ਛੱਡ ਦਿਓ। ਹੈਂ? ਤੁਸੀਂ ਬੋਲਦੇ ਨਾ ਤੁਹਾਡਾ ਫਿਫਰਾ ਨਾ ਮੂੰਹ ਚ ਆ ਜਾਵੇ। ਮੈਂ ਕਹਿੰਦਾ ਕਿ ਉਹ ਤੁਸੀਂ ਸੱਚੀਆਂ ਗੱਲਾਂ ਕਹਿ ਰਹੇ ਆਹ ਭਲਵਾਨ। ਮੈਨੂੰ ਪਤਾ ਤੁਹਾਡੇ ਕੋਲ ਨਹੀਂ ਬਰਦਾਸ਼ਤ ਹੋਣੇ। ਇੰਨੇ ਦਰੀ ਨੂੰ ਵੱਟ ਨਹੀਂ ਜਿਹੜੇ ਤੁਹਾਡੇ ਮੂੰਹ ਨੂੰ ਪਏ ਆ। ਤੁਸੀਂ ਇਹਨਾਂ ਹੌਸਲਾ ਕਰੋ। ਰਾਜਾ ਤੂੰ ਕੱਲ ਵਕਾਲਤ ਵਕੀਲ ਬਣਿਆ ਉਹਨਾਂ ਮੈਂ ਕਹਿੰਦਾ ਤੁਹਾਡੇ ਇਹ ਜ਼ੁਬਾਨ ਥਥਲਦੀ ਆ, ਜੇ ਹੁਣ ਬੋਤਲ ਲਵਾਈ ਆ ਹਜੇ। ਤੁਸੀਂ ਆਰਾਮ ਐਵੇਂ ਵਕੀਲ ਬਣਿਆ ਉਹਦਾ, ਨਹੀਂ 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 ਕਰਨ ਦੇ ਗੱਲ ਉਹਨੂੰ। ਉਹ ਕੋਈ ਨਹੀਂ, ਮਖਾਣਾ ਸਾਹਿਬ ਤੁਸੀਂ ਸਾਹ ਲਓ, ਕੋਈ ਨਹੀਂ। ਦੁਆਣਾ ਸਭ ਕੋਈ ਗੱਲ ਨਹੀਂ। ਅੱਛਾ ਰਾਜਾ, ਇੱਥੇ ਪੜਨ ਵਾਲੀਆਂ ਚੀਜ਼ਾਂ ਆ, ਉੱਤੇ ਕੀ ਦੇਖੀ ਜਾਂਦੇ ਤੁਸੀਂ? ਪੜਨੀਆਂ ਮੈਂ ਵਾਂ ਜੇ ਤੂੰ। ਰਾਜਾ ਤੂੰ ਗੱਲ ਮੁਕਾ ਤੇ ਮੈਂ ਜਾਣਾ ਵਾਂ। ਗੱਲ ਮਕਾਉਣਾ ਹੈ ਹਾਂ, ਤੇ ਭਾਜੀ ਚਲੇ ਜਾਓ ਤੁਸੀਂ। ਅੱਲਾ ਮਾਫ ਇਹੀ ਗੱਲ ਹੁੰਦੀ ਹੈ ਤੇ ਉਹ ਕਹਿੰਦੇ ਤੇ ਅੱਛਾ ਚਲੋ। ਪਲਵਾਨ ਵਿੱਚ ਮੈਂ ਤੇਰਾ ਕੰਮ ਕਰਦਾ ਯਾਰ। ਸੁਣ ਲੈ ਪਹਿਲੇ ਰਾਜਾ ਨਹੀਂ, ਰਾਣਾ ਸਾਹਿਬ, ਮੈਂ- ਇਹਦੀ ਪਹਿਲਾਂ ਮਕਾਲਾ ਯਾਰ, ਤੇਰੀ ਰਾਜਾ, ਮੈਂ- ਮਿਹਰਬਾਨੀ ਇਹਦੀ ਮਕਾਲਾ। ਹਾਂ ਸ਼ਾਬਾਸ਼ ਬਾਅਦ ਚ ਸ਼ਾਬਾਸ਼ ਗੱਲ ਕਰ ਲਈ, ਤੇਰੀ ਮਿਹਰਬਾਨੀ ਨੇ ਇਹ ਬੜਾ ਕੀ ਪਰੇਸ਼ਾਨ। ਗੱਲ ਕੀ ਹੈ? ਸ਼ਾਬਾਸ਼ ਬਾਜੇ ਵਾਲੇ ਬਾਈ। ਇਹਨੂੰ ਨਾ ਚੁਗਲੀ ਦੀ ਬਹੁਤ ਆਦਤ ਆ ਇਹਨੂੰ। ਆ ਸਪੀਟੀ ਜੀ ਨੂੰ ਗੱਲ ਨਾ ਅਸੀਂ ਕਰ ਬੈਠੇ, ਇਹਨੂੰ ਚੁਗਲੀ ਦੀ ਬਹੁਤ ਉਹ ਆਦਤ ਆ। ਤਦੀ ਇਹਦਾ ਮੂੰਹ ਕੰਨ ਨਰਗਾਇਆ ਮੈਂ ਸਾਫ ਲਾਇਆ। ਗੱਲ ਪਤਾ ਕੀ ਹੈ? ਰਾਜਾ ਉਹ ਹੋ ਗਈ ਹੈ ਮੂੰਹ ਜ਼ੋਰ। ਅੱਛਾ ਅੱਛਾ ਮੇਰੇ ਉਹਨੇ ਜਦੋਂ ਦੀਆਂ ਧਰੀਆਂ ਨਾ, ਮੇਰਾ ਦਿਲ ਖੱਟਾ ਹੋ ਗਿਆ। ਧਰੀਆਂ ਧਰੀਆਂ ਤੁਹਾਡਾ ਭਲਾ ਵੇ ਵੀ ਖਾਂਦਾ ਕੀ ਲੱਗਦਾ ਰਹੋਏਗਾ। ਉਹ ਮੈਂ ਹੈਰਾਨ ਆ ਤੇ ਬਲਵਾਨ, ਉਹ ਤੇਰੇ ਧਰੀਆਂ ਉਹਨੇ। ਓਏ ਹੋਰ ਇਕੜਾ ਕਿ 30-40 ਮਾਰੀਆਂ, ਕੋ 8-10 ਮਾਰੀਆਂ, ਕੀ ਸਾਡਾ ਕਿਹੜਾ ਤੂੰ ਕੰਨ ਲੱਥ ਗਿਆ? ਬੱਲੇ ਬੱਲੇ ਬੱਲੇ। ਅਸੀਂ ਭਲਵਾਨ ਦਾ ਆਦਮੀ। ਖਾਵਦਾ ਜਾਂ ਕੋਈ ਪੜਦਾ ਆ? ਉਹ ਨਹੀਂ ਬੰਦਾ ਨਹੀਂ ਮੈਨੂੰ ਦੱਸਦੇ ਵੀ ਜਾਂ ਤਾਂ ਕੋਈ ਦਾਖਲ ਹੋਇਆ ਆ, ਵੀ 10ਵੀਂ ਤੱਕ ਪੜਾਉਂਦੀ ਆ, ਮੈਂ ਕੋਈ ਪੜਨਾ ਆ। ਜਦੋਂ ਨਹੀਂ ਬਾਰੇ ਚ ਬਦਤਮੀਜ਼ ਆ ਉਹਨੂੰ ਛੱਡ ਦੇ। ਉਹ ਜੀਵਨ ਸਾਥੀਆਂ ਜੀ, ਹਲਕੀ ਜੀ ਦੌਰ ਸ਼ਾਇਦ ਕਰ ਵੀ ਲਈ ਤੇ ਕਿਹੜੀ ਗੱਲ ਆ? ਉਹ ਕਿਹੜਾ ਤੇ ਫਿਰ ਜੀਵਨ ਸਾਨੂੰ ਕੀ ਦੱਸਣ ਆਇਆ ਆ? ਅਸੀਂ ਇਤਰਾਜ਼ ਕੀਤਾ ਆ ਵੀ ਅਸੀਂ ਉਹਦੇ ਮਾਪੇ ਆ ਵੀ ਤੈਨੂੰ ਆ ਗਿਆ ਵੀ ਸਾਡੀ ਕੁੜੀ ਸੁਗੀ ਨਹੀਂ ਉਹੀ ਹੈ। ਤਾਂ- ਸਾਨੂੰ ਕੀ ਤੂੰ ਜਾਣੇ ਤੇ ਤੇਰੀ ਬੇਗਮ ਜਾਣੇ। ਭਲਵਾਨ ਮੈਂ ਤੂੰ ਸਾਡੇ ਐਵੇਂ ਨੇਸ਼ਤੀ ਇਮਾਮ ਤੇ ਪਾਈ ਐ, 100 ਗਾਹਕ ਹੋਣ ਜਾਣ ਵਾਲੇ ਹੁੰਦੇ ਉੱਠ ਜਾ, ਉੱਠ ਜਾ ਯਾਰ, ਜਾ ਉੱਠ ਉੱਠ। ਹਟਦਾ ਹੀ ਨਹੀਂ ਤੂੰ। ਉਹ ਹੁਣ ਤੂੰ ਤੂੰ ਚਾਹੁੰਦਾ ਕੀ ਹੈ ਸਾਨੂੰ? ਸਾਹਿਬ ਭਾਈ ਇਹ ਦੱਸ ਦੇ ਉਹ ਬਸ। ਰਾਜਾ ਤੂੰ ਜਜ਼ਬਾਤੀ ਹੋਏ ਨਾ, ਮੈਨੂੰ ਦਬਕੇ ਮਾਰੀ ਜਾਣਾ। ਕੋਈ ਸੱਜਣਾ ਬੇਲੀਆਂ ਦੀ ਗੱਲ ਸੁਣੀ ਦੀ ਆ।
ਕੀ ਹੁਣ ਗੱਲ ਕੀ ਆ? ਗੱਲ ਪਤਾ ਕੀ ਹੈ, ਹਾਂ ਮੈਂ ਉਹਨੂੰ ਛੱਡਣ ਲੱਗਾ ਈ। ਮੈਂ ਕਰਨਾ ਹੀ ਦੂਜਾ ਵਿਆਹ। ਮੈਂ ਘਰ ਵੇਖ ਲਈ ਇੱਕ ਬੜਾ ਚੰਗਾ, ਤੇ ਉਹਨੂੰ ਛੱਡ ਦੇਣਾ? ਉਹਨੂੰ ਛੱਡ ਦੇਣਾ। ਮੇਰੀ ਉਹਨੂੰ ਹੈਲੋ ਹਾਈ ਵੀ ਹੋ ਗਈ ਹੈ, ਠੀਕ ਆ। ਉਹ ਤੇਰੀ ਬੁੱਢੀ ਅੱਗੇ ਸਿਗਰਟਾਂ ਨੂੰ ਛੱਡ ਦੇਣੇ। ਉਹ ਮੇਰੀ ਗੱਲ ਸੁਣਨਾ ਬਾਜੇ ਵਾਲੇ, ਹਾਂ। ਬਾਜਾ ਵਜਾਉਣਾ ਮੇਰੇ ਬਾਅਦ ਤੂੰ, ਤੇ ਗਵਾਹੀ ਵਿੱਚ ਸਾਈਨ ਕਰਨੇ ਆ ਤੂੰ। ਮੈਂ ਦੂਜਾ ਵਿਆਹ ਕਰ ਲਈ ਤਿਆਰੀ, ਸਮਝਦਾ। ਰੁਪਈਆ ਮੈਂ 2 ਲੱਖ ਰੱਖਿਆ ਸੀ। ਅੱਛਾ ਮੈਂ ਨਾ ਫਿਰ ਦੂਜੀ ਸ਼ਾਦੀ ਉਹ ਜ਼ਰੂਰੀ ਤੇ ਆ, ਕੱਲਾ ਕਾਰਾ ਤੈਨੂੰ ਪਤਾ। ਨਹੀਂ ਯਾਰ ਵਾਕਈ ਗੱਲ ਸਹੀ ਆ। ਕੱਲਾ ਤੇ ਰੁਕ ਬੰਦਾ ਨਾ ਨਾ। ਪਿਛਲੀ ਉਮਰ ਇਹ ਹੁੰਦਾ ਆ ਕਿ ਬੇਗਮ ਨਾ ਹੋਵੇ, ਚਲੋ ਯਾਰ ਜੇ ਹੁੰਦੀ ਆ ਉਹਨੇ ਕੋਈ ਨਿਮਾਣੀ ਉੱਠ ਕੇ ਕੋਈ ਦਵਾਈ ਦੇ ਦਿੰਦੀ ਆ, ਪਾਣੀ ਦਾ ਗਲਾਸ ਦੇ ਦਿੰਦੀ ਆ। ਬੰਦਾ ਯਾਰ 100 ਮਸ਼ਵਰਾ ਕਰ ਲੈਂਦਾ। ਕੱਲਾ ਤਾਂ ਰੁੱਖ ਚੰਗਾ ਹੀ ਨਹੀਂ ਹੁੰਦਾ। ਜਾਂ ਅੱਲਾ ਤੇਰਾ ਭਲਾ ਕਰੇ। ਮੈਂ ਨਾ ਜੀਵਨ ਲੇਕਿਨ ਇਹ ਨਾ ਹੋਵੇ ਤੈਨੂੰ ਸੇਰਿਆਂ ਗਾਨਿਆਂ ਦੇ ਵਿੱਚ ਛਿੱਤਰ ਮਾਰੇ ਆ ਕੇ, ਉਹਨੂੰ ਪਹਿਲਾਂ ਤੂੰ ਰੋਕ ਲਵੇਂ। ਉਹ ਕਿੰਨੇ ਕ ਮਾਰ ਲੂਗੀ, ਮੈਂ ਕਿਹੜਾ ਪਹਿਲੇ ਕਦੀ ਖਾਦੇ ਨਹੀਂ। ਇਹ ਤੇਰੀ ਮਿਆਨਾ ਰਵੀ ਨਾ ਗਈ। ਉਹਦਾ ਤੇ ਝਾਕਾ ਕਿੰਨੇ ਕ ਲਿਖਾ ਮਾਰ ਲਓ, ਕਿੰਨੇ ਕ ਧਵਾ ਲਓ, ਕਿੰਨੇ ਕ ਸਫਾਈ ਕਰਾ ਲਓ। ਹਾਂ ਤੇ ਮੈਂ ਕਰਾਉਣਾ ਹੁਣ ਦੂਜਾ ਵਿਆਹ। ਉਹ ਦੂਜਾ ਵਿਆਹ? ਰਾਜਾ ਜੀ ਮੈਂ ਜਰਾ ਕੰਮ ਹੋ ਗਿਆ ਆ। ਆ ਤੁਸੀਂ ਹੋਇਓ ਉਹ ਕਮਲਾ ਹੋਇਆ ਤੂੰ, ਉਹ ਦੂਜਾ ਵਿਆਹ ਕਰੇਗਾ? ਇੱਕ ਵਿਆਹ ਤੇਰੇ ਕੋ ਸੰਭਾਲਿਆ ਨਹੀਂ ਜਾਂਦਾ, ਓਏ ਉਹ ਦੂਜਾ ਤੇ- ਕਰਨਾ। ਉਹ ਤੇ ਇੱਕ ਨੇ ਤੈਨੂੰ ਭਾਂਡੇ ਮਾਂਜਣ ਲਾਤਾ, ਵਾਸ਼ਰੂਮ ਸਾਫ਼ ਕਰਵਾਤੇ, ਕੱਪੜੇ ਸਾਫ਼ ਧਵਾਤੇ। ਦੂਸਰੀ ਲੈ ਆਏਗਾ ਤਾਂ ਤੂੰ ਤਾਂ ਰਹਿ ਗਈ ਸਾਰੀ ਜ਼ਿੰਦਗੀ ਕੰਮ ਕਰਦਾ। ਕੰਮ ਜੋਗਾ ਰਹਿ ਜਾਣਾ। ਉਹ ਪਤਾ ਕੀ ਆ, ਦੇਖੋ ਰੋਬ ਰੂਪ ਤੇਰਾ ਪੈਣਾ ਨਹੀਂ ਹੈਗਾ। ਰੋ ਬੜਾ ਰਾਇਆ ਕੀ ਕਰਨੇ ਆ। ਆ ਦੂਜਾ ਵਿਆਹ ਕਰਾਉਣਾ ਚਾਹਨਾ, ਤੇਰੀ ਭੈਣ ਨੂੰ ਛੱਡਣਾ ਚਾਹੁੰਦਾ ਏ। ਆ ਗੱਲਾਂ ਕਰਨ ਡੈ ਸੀ। ਹਾਂ ਵੀ ਤੂੰ ਕਿਸ ਹਿਸਾਬ ਚ ਕਹਿ ਰਿਹਾ ਸੀ ਮੇਰੀ ਭੈਣ ਨੂੰ ਤਲਾਕ ਦੇਂਗਾ? ਓ ਯਾਰ ਕੀ ਹੋਇਆ? ਗੱਲ ਕੀ ਹੋਇਆ ਬੇਟਾ? ਰਾਜਾ ਤੂੰ ਸਾਡੀ ਗੱਲ 'ਚ ਨਹੀਂ ਬੋਲਣਾ ਹੈਗਾ। ਕੀ ਹੋਇਆ ਕੀ ਆ? ਯਾਰ ਇਹ ਕੀ ਕਹਿ ਰਿਹਾ ਵਾ ਕਿ ਤਲਾਕ ਦੇ ਦੇਣੀ? ਮੈਂ ਪੂਰੇ ਮਹੱਲੇ ਨੂੰ ਅੱਗ ਲਾ ਦੇਣੀ ਉਹ ਆ ਫੜ ਸੁਣ ਲਾ ਕੇ। ਸੁਣ ਲਾ ਦੇਖ ਭਾਈ। ਤੂੰ ਕਿਉਂ ਕਿਹਾ ਵੀ ਇਹਦੀ ਭੈਣ ਨੂੰ ਤਲਾਕ ਦੇ ਦੇਣੀ? ਉਹ ਮੈਂ ਰਾਇਆ ਕਦੋਂ ਨਹੀਂ ਇਹ ਗੱਲ ਕਰੀਦੀ ਨਹੀਂ ਹੁੰਦੀ। ਤੂੰ ਜਿਹੜਾ ਹੁਣ ਉਹਦਾ ਤੂੰ- ਭਰਾ ਆ, ਮਸਲਾ ਜਵਾਨ ਆ, ਉਹਨੂੰ ਹੁਣ ਗੱਲ ਨਹੀਂ ਚੰਗੀ ਲੱਗੀ। ਇਹ ਚੌਂਕਾਂ 'ਚ ਬਹਿ ਕੇ ਗੱਲ ਕਰਨ ਵਾਲੀ ਹੈ? ਇਹ ਗੱਲ ਕਰਨ ਵਾਲੀ ਹੈ ਹੀ ਨਹੀਂ। ਦੂਜਾ ਰਾਜਾ ਵਿਆਹ ਫੇਰ ਸਾਡੀ ਗੱਲ 'ਚ ਬੋਲਣਾ? ਨਹੀਂ ਨਹੀਂ ਮੈਂ ਨਹੀਂ ਉਹ ਬੋਲਦਾ। ਬਾਜੇ ਵਾਲਿਆ, ਇਹ ਗੱਲ ਤੇਰੇ ਤੇ ਮੁੱਕਦੀ ਏ। ਇਹਦਾ 2 ਲੱਖ ਰੁਪਇਆ ਤੂੰ ਰੱਖਿਆ ਵਿਆਹ ਲਈ, ਹੁਣ ਕੱਢ। ਇਹ ਸਾਡੀ ਭੈਣ ਨੂੰ ਤਲਾਕ ਦਊਗਾ? ਇਹਨੂੰ ਮੈਂ ਦੱਸਦਾ ਪਤਾ। ਓਏ